महीनों बाद रहे। ਪੈਰਿਸ ਦੇ ਵਿੱਚ ਨਾ ਖੇਲਾਂ ਦਾ ਕੋਈ ਵੱਡੇ ਮੁਕਾਬਲੇ ਚੱਲਦੇ ਪਿਆ ਜਿੱਥੇ ਹਰ ਕਿਸਮ ਦੀਆਂ ਜਿਹੜੀਆਂ ਨਾ ਖੇਲਾਂ ਖੇਲੀਆਂ ਜਾਂਦੀਆਂ ਵਾ। ਅਨੋਖਾ ਮੁਕਾਬਲਾ ਹੋਇਆ ਉਸ ਟਾਈਮ ਜਿਹੜਾ ਸਾਹਮਣੇ ਆ ਗਿਆ ਜਦੋਂ ਜਨਾਬ ਉਹ ਪੰਜਾਬੀਆਂ ਨੇ ਕਿਹਾ ਆ ਨਾ ਕਿ ਇਹਦੀ ਜਿਹੜੀ ਟੋਰ ਆ ਨਾ ਉਹ ਬੀਬੀਆਂ ਵਾਲੀ ਤੇ ਘਸੁੰਨ ਜਿਹੜੇ ਆ ਨਾ ਉਹ ਭਾਈਆਂ ਵਾਲੇ ਨਿਕਲ ਆਏ ਆ। ਇਟਲੀ ਦੀ ਜਨਾਬ ਹੈ ਸੀ ਬਾਕਸਰ, ਉਹਦੇ ਮੱਦੇ ਮੁਕਾਬਲ ਆ ਗਿਆ ਜੀ ਇੱਕ ਉਦਾਂ ਦਾ ਘਸੁੰਨੇ ਭਾਈ ਜਿਹੜਾ ਸੀ ਨਾ ਜਿਹਦੇ ਘਸੁੰਨੇ ਜਿਹੜਾ ਤਗੜੇ ਸੀਗੇ, ਉਹਨੇ ਆ ਕੇ ਮੁਕਾਬਲਾ ਸ਼ੁਰੂ ਕੀਤਾ ਤੇ ਜਨਾਬ ਇੱਕ ਘਸੁੰਨ ਮਾਰਿਆ ਤੇ ਜਿਹੜੀ ਇਟਲੀ ਦੀ ਬਾਕਸਰ ਸੀ ਨਾ ਉਹ ਤੇ ਜਨਾਬ ਰੋਣ ਲੱਗ ਪਈ। ਲੇਕਿਨ ਇਸੀ ਜਨਾਬ ਉਸ ਬੀਬੀ ਦੇ ਨਾਲ ਖਲੋਤੇ ਆ ਜਿਹੜੀ ਇਟਲੀ ਵਾਲੀ ਆ। ਤੁਹਾਨੂੰ ਇਸ ਗੱਲ ਦਾ ਪਤਾ ਵਾ ਕਿ ਅਸੀਂ ਹਮੇਸ਼ਾ ਹੀ ਬੀਬੀਆਂ ਦੇ ਨਾਲ ਖਲੋਤੇ ਆ, ਭਾਵੇਂ ਕਿਸੇ ਨੂੰ ਕੁੱਟ ਪਵੇ ਤੇ ਨਾ ਪਵੇ, ਕਿਉਂਕਿ ਸਾਡੇ ਅੰਦਰ ਵੀ ਇੱਕ ਬਾਬੇ ਖਲੀਲੁਰ ਰਹਿਮਾਨ ਕਮਰ ਵਾਲੀ ਰੂਹ ਜਿਹੜੀ ਆ ਨਾ ਉਹ ਹੈ ਵਾ। ਪੈਰਿਸ ਵਾਲਿਆਂ ਨੇ ਬੰਦੇ ਬੁਲਾ ਕੇ ਬੁੱਢੀਆਂ ਕਟਾ ਦਿੱਤੀਆਂ। ਆਈ ਸਟੈਂਡ ਵਿਦ ਇਟਲੀ ਵਾਲੀ ਬੀਬੀ। ਬਸ ਅਸਲਾਮ ਵਾਲੇਕੁਮ। ਅੱਛਾ, ਪੈਰਿਸ ਦੇ ਵਿੱਚ ਨਾ ਖੇਲਾਂ ਦਾ ਕੋਈ ਵੱਡੇ ਮੁਕਾਬਲੇ ਚੱਲਦੇ ਪਿਆ ਜਿੱਥੇ ਹਰ ਕਿਸਮ ਦੀਆਂ ਜਿਹੜੀਆਂ ਨਾ ਖੇਲਾਂ ਖੇਲੀਆਂ ਜਾਂਦੀਆਂ ਵਾ। ਉੱਥੇ ਨਾ ਇੱਕ ਅਨੋਖਾ ਮੁਕਾਬਲਾ ਹੋਇਆ ਉਸ ਟਾਈਮ ਜਿਹੜਾ ਸਾਹਮਣੇ ਆ ਗਿਆ ਜਦੋਂ ਜਨਾਬ ਉਹ ਪੰਜਾਬੀਆਂ ਨੇ ਕਿਹਾ ਆ ਨਾ ਕਿ ਇਹਦੀ ਜਿਹੜੀ ਟੋਰ ਆ ਨਾ ਉਹ ਬੀਬੀਆਂ ਵਾਲੀ ਤੇ ਘਸੁੰਨ ਜਿਹੜੇ ਆ ਨਾ ਉਹ ਭਾਈਆਂ ਵਾਲੇ ਨਿਕਲ ਆਏ ਆ। ਇੱਦਾਂ ਦਾ ਵਾਕਿਆ ਜਨਾਬ ਸਾਡੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਹੀ ਪੇਸ਼ ਆਇਆ ਸੀ ਜਿੱਥੇ ਪੁਲਿਸ ਵਾਲਿਆਂ ਨੂੰ ਵੀ ਉਹਨਾਂ ਨੇ ਨਾ ਵਾਵਾ ਝੰਬਿਆ ਸੀ। ਇੱਦਾਂ ਦਾ ਇੱਕ ਮੁਕਾਬਲਾ ਹੋਇਆ ਜਨਾਬੇ ਵਾਲੀ ਪੈਰਿਸ ਦੇ ਵਿੱਚ ਤੇ ਇੱਕ ਇਟਲੀ ਦੀ ਜਨਾਬ ਹੈ ਸੀ ਬਾਕਸਰ, ਉਹਦੇ ਮੱਦੇ ਮੁਕਾਬਲ ਆ ਗਿਆ ਜੀ ਇੱਕ ਉਦਾਂ ਦਾ ਘਸੁੰਨੇ ਭਾਈ ਜਿਹੜਾ ਸੀ ਨਾ ਜਿਹਦੇ ਘਸੁੰਨੇ ਜਿਹੜਾ ਤਗੜੇ ਸੀਗੇ, ਉਹ ਜਿਹਨੂੰ ਸ਼ੀਹ ਮੇਲ ਕਹਿੰਦੇ ਆ, ਉਹ ਆ ਗਈ ਜਨਾਬ। ਉਹਨੇ ਆ ਕੇ ਮੁਕਾਬਲਾ ਸ਼ੁਰੂ ਕੀਤਾ ਤੇ ਜਨਾਬ ਇੱਕ ਘਸੁੰਨ ਮਾਰਿਆ ਤੇ ਜਿਹੜੀ ਇਟਲੀ ਦੀ ਬਾਕਸਰ ਸੀ ਨਾ ਉਹ ਤੇ ਜਨਾਬ ਰੋਣ ਲੱਗ ਪਈ। ਲੇਕਿਨ ਇਸੀ ਜਨਾਬ ਉਸ ਬੀਬੀ ਦੇ ਨਾਲ ਖਲੋਤੇ ਆ ਜਿਹੜੀ ਇਟਲੀ ਵਾਲੀ ਆ। ਤੁਹਾਨੂੰ ਇਸ ਗੱਲ ਦਾ ਪਤਾ ਵਾ ਕਿ ਅਸੀਂ ਸਾਰਿਆਂ ਨੂੰ ਮੰਨਣਾ ਪਏਗਾ। ਖੈਰ ਜੀ, ਸਾਡਾ ਸਟੈਂਡ ਤੁੰਨ ਕੇ ਜਿਹੜਾ ਨਾ ਉਸ ਬੀਬੀ ਦੇ ਨਾਲ ਆ, ਇਟਲੀ ਵਾਲੇ ਦੇ ਨਾਲ। ਉਹਨੂੰ ਕਿਉਂ ਜਨਾਬ ਇਹਨਾਂ ਨੇ ਲੜਾਇਆ ਉਸ ਭਾਈ ਦੇ ਨਾਲ ਜਾਂ ਉਸ ਬੀਬੀ ਦੇ ਨਾਲ ਜਿਹਦੀ ਸਿਰਫ ਟੋਰ ਬੀਬੀਆਂ ਵਾਲੀ ਸੀ ਤੇ ਘਸੁੰਨ ਮੁੱਕੇ ਵਾਲੇ ਸੀਗੇ। ਉਸ ਵਿਚਾਰੀ ਨੇ ਸਾਰੀ ਉਮਰ ਲਾਈ ਕਿ ਮੈਂ ਜਨਾਬ ਇਟਲੀ ਦੇ ਵਿੱਚ ਪੈਰਿਸ ਦੇ ਵਿੱਚ ਜਾ ਕੇ ਜਦੋਂ ਓਲੰਪਿਕਸ ਹੋਣਗੇ ਉੱਥੋਂ ਜਾ ਕੇ ਉਹ ਮੁਕਾਬਲਾ ਜਿੱਤਾਂਗੇ ਘਸੁੰਨ ਮੁੱਕਿਆਂ ਵਾਲਾ। ਤੇ ਜਨਾਬ ਉਸ ਭਾਈ ਨੇ ਇੱਕ ਘਸੁੰਨ ਮਾਰ ਕੇ ਤੇ ਬੀਬੀ ਰਵਾ ਦਿੱਤੀ। ਤੇ ਉੱਦਾਂ ਦਾ ਰੈਫਰੀ ਸੀਗਾ ਜਿਹਨੇ ਜਨਾਬ 45 ਸਕਿੰਟਾਂ ਦੇ ਵਿੱਚ ਜਨਾਬ ਉਹ ਜਿਹੜਾ ਘਸੁੰਨ ਵਾਲਾ ਬੀਬੀ ਸੀ ਘਸੁੰਨੇ ਵਾਲੀ ਉਹਨੂੰ ਜਿਤਾ ਕੇ ਪਰਾਂ ਮਾਰਿਆ। ਇਸ ਤਰ੍ਹਾਂ ਨਹੀਂ ਹੁੰਦਾ ਜਨਾਬ। ਇੱਕ ਤਾਂ ਜਨਾਬ ਜਿਹੜਾ ਅਲ ਜਜ਼ੀਰਾ ਵਾਲਾ ਭਾਈ ਨਵਾਂ ਬੁੱਢੀ ਹੈ ਨਾ ਉਹ ਜਨਾਬੇ ਵਾਲੀ ਉਹਨੂੰ ਮੁਖਤਲਿਫ ਜਗ੍ਹਾ ਦੇ ਉੱਪਰ ਨਾ ਬੈਨ ਵੀ ਕੀਤਾ ਹੋਇਆ ਵਾ ਕਿ ਜਨਾਬ ਇਹ ਜਿਹੜੀਆਂ ਹਰਕਾਤੋ ਸਕਨਾਤ ਆ ਨਾ ਉਹ ਭਾਈਆਂ ਵਾਲੀਆਂ ਵਾ, ਲਿਹਾਜ਼ਾ ਇਹਨੂੰ ਕਿਤੇ ਵੀ ਨਾ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਮੁਕਾਬਲੇ ਆ ਨਾ ਉਹ ਨਾ ਖੇਲਣ ਦਿੱਤੇ ਜਾਣ। ਲੇਕਿਨ ਪੈਰਿਸ ਵਾਲਿਆਂ ਨੇ ਐਡੇ ਵੱਡੇ ਜੋ ਮੁਕਾਬਲੇ ਹੋਣ ਡੇ ਸੀਗੇ ਉੱਥੇ ਇਸ ਭਾਈ ਭੈਣ ਨੂੰ ਨਾ ਖਿਲਾਉਂਦੇ। ਰੂਹ ਵਰਗੀਆਂ ਤਾਂ ਨਹੀਂ ਹੁੰਦੀਆਂ ਕਿ ਕੈਮਰੇ ਵੀ ਲਾ ਲਏ ਸਾਰਾ ਕੁਛ ਕਰ ਲਿਆ, ਲੇਕਿਨ ਬੀਬੀਆਂ ਦੇ ਦਿਲ ਜਿਹੜੇ ਆ ਥੋੜ੍ਹੇ ਹੁੰਦੇ ਆ। ਅਸੀਂ ਜਨਾਬ ਫਿਰ ਵੀ ਜਿਹੜਾ ਨਾ ਐਂਡ ਵਾਲੇ ਦਿਨ ਤੱਕ ਇਸ ਇਟਲੀ ਵਾਲੀ ਬੀਬੀ ਦੇ ਨਾਲ ਖਲੋਤੇ ਰਵਾਂਗੇ ਔਰ ਦੱਸਾਂਗੇ ਕਿ ਜਨਾਬ ਪੈਰਿਸ ਵਾਲਿਆਂ ਨੇ ਗਲਤ ਕੀਤਾ ਵਾ। ਅੱਛਾ ਜੀ, ਆ ਜਿਹੜੇ ਨਾ ਸੋਸ਼ਲ ਮੀਡੀਆ ਵਾਲੇ ਆ ਇੱਕ ਨਵੀਂ ਉੱਤੇ ਹੁਣ ਬਹਿਸ ਛਿੜੀ ਹੋਈ ਆ ਕਿ ਜਨਾਬ ਆਈ ਸਟੈਂਡ ਵਿਦ ਇਸ ਬੀਬੀ ਦਾ ਨਾਂ ਔਖਾ ਜਿਹਾ ਇੰਜਲੀ ਜਿਹਾ ਕਿ ਨਾਮ ਆ, ਲੇਕਿਨ ਫਿਰ ਮੈਂ ਤਾਂ ਅਸੀਂ ਇਹ ਕਹਾਂਗੇ ਆਈ ਸਟੈਂਡ ਵਿਦ ਇਟਲੀ ਵਾਲੀ ਬੀਬੀ। ਬਸ ਇੱਥੇ ਰੱਖੋ ਗੱਲ, ਨਾ ਲਵਾਂਗੇ ਤੇ ਐਵੇਂ ਫਸ ਜਾਵਾਂਗੇ ਕਿਉਂਕਿ ਆਪਾਂ ਦੇਸੀ ਜੇ ਬੰਦੇ ਆ ਤੇ ਐਵੇਂ ਵਿੱਚ ਗੜਮੜ ਹੋ ਜਾਣੀ ਆ। ਉੱਥੇ ਕਾਹ ਰੌਲਾ ਬਣਿਆ ਹੈ ਕਿ ਜਿਹੜੇ ਆ ਖੇਲਾਂ ਕਰਾਉਣ ਵਾਲੇ ਆ ਨਾ ਇਹਨਾਂ ਨੇ ਜਨਾਬ ਇੱਕ ਭਾਈ ਕੋਲੋਂ ਇੱਕ ਬੀਬੀ ਨੂੰ ਕੁਟਾਇਆ। ਇਹ ਨਵਾਂ ਕੱਟਾ ਖੁੱਲ੍ਹਾ ਹੋਇਆ ਵਾ ਹੁਣ ਜਨਾਬ। ਇਹਦੇ ਤੇ ਜਨਾਬ ਪੂਰੀ ਦੁਨੀਆ ਦੇ ਵਿੱਚ ਰੌਲਾ ਚੱਲਦਾ ਪਿਆ ਵਾ ਕਿ ਪੈਰਿਸ ਵਾਲਿਆਂ ਨੇ ਬੰਦੇ ਬੁਲਾ ਕੇ ਬੁੱਢੀਆਂ ਕਟਾ ਦਿੱਤੀਆਂ। ਇਹਨਾਂ ਦੇ ਘਸੁੰਨ ਜਿਹੜੇ ਆ ਉਹ ਜਨਾਬੇ ਵਾਲੀ ਉਹ ਬੰਦੇ ਕਰਾ ਲਿਆ ਕਰਨ। ਵੈਸੇ ਬੀਬੀ ਤੇ ਬੰਦੇ ਦਾ ਪਤਾ ਕਰਨਾ ਕੋਈ ਏਡਾ ਔਖਾ ਨਹੀਂ ਹੁੰਦਾ ਹੈਗਾ, ਇਹ ਟੈਸਟਾਂ ਤੋਂ ਬਗੈਰ ਵੀ ਹੋ ਜਾਂਦਾ ਵਾ। ਇਹ ਪਤਾ ਕਰਾ ਲੈਣਾ ਚਾਹੀਦਾ ਵਾ ਖੇਲਾਂ ਤੋਂ ਪਹਿਲੇ ਨਾ। ਇਹ ਤਾਂ ਉਹ ਰੈਫਰੀ ਵੀ 10 ਮਿੰਟ ਪਹਿਲੇ ਚੈੱਕ ਕਰ ਸਕਦਾ ਸੀਗਾ ਕਿ ਅਸਲ ਰੌਲਾ ਹੈ ਕੀ ਆ, ਲੇਕਿਨ ਉਹ ਰੈਫਰੀ ਨੇ ਵੀ ਚੈੱਕ ਕੀਤਾ। ਰੈਫਰੀ ਅਗਰ ਬੰਦਾ ਸੀ ਤੇ ਉਹ ਕਿਸੇ ਬੀਬੀ ਨੂੰ ਬੁਲਾ ਕੇ ਚੈੱਕ ਕਰਾ ਲੈਂਦਾ ਸਾਰੀ ਸੂਰਤ ਹਾਲ। ਬਹੁਤ ਸ਼ੁਕਰੀਆ।